ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਛੇਤੀ ਕਰੋ, ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਦੂਰ ਤੱਕ ਅਪਣਾਓ। ਹੁਣ ਆਉਣੇ ਜਨਾਬ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਵੀ ਕੋਈ 5-7 ਗੱਲਾਂ ਨੇ। ਅੱਜ ਤੁਹਾਡੇ ਚਿੱਠੀ ਪੱਤਰ ਵੀ ਆਖਰ ਤੇ ਸਾਹਮਣੇ ਰੱਖਣੇ ਨੇ, ਲੇਕਿਨ ਖਬਰਾਂ ਅੱਜ ਬੜੀਆਂ ਸਾਰੀਆਂ ਨੇ, ਇਸ ਲਈ ਥੋੜ੍ਹੀ ਜਿਹੀ ਕੰਮ ਤੇਜ਼ ਰੱਖਾਂਗੇ ਤਾਂ ਕਿ ਖਬਰਾਂ ਤੁਹਾਨੂੰ ਸਾਰੀਆਂ ਦੇ ਸਕੀਏ। ਪਹਿਲੀ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ, ਬਲਕਿ ਤੁਹਾਨੂੰ ਮੁਬਾਰਕਬਾਦ ਵੀ ਦੇਣੀ ਹੈ। ਸਭ ਤੋਂ ਪਹਿਲੀ ਮਤਲਬ ਸਾਡੇ ਕੋਲ ਇੱਕ ਚੰਗੀ ਖਬਰ ਹੈ, ਉਹ ਕਿਸਾਨਾਂ ਵਾਸਤੇ ਕਿ ਖੈਬਰ ਪਖਤੂਨਖਵਾ ਜਿਹੜਾ ਹੈ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਣਕ ਖਰੀਦਣੀ ਸ਼ੁਰੂ ਕੀਤੀ ਹੋਈ ਹੈ। ਉਹ ਚੱਲ ਰਿਹਾ ਕੰਮ, ਤੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਖੈਬਰ ਪਖਤੂਨਖਵਾ ਦੀ ਹਕੂਮਤ ਨੂੰ ਕਣਕ ਵੇਚ ਰਹੇ ਨੇ ਤੇ ਉਹ ਖਰੀਦ ਰਹੀ ਹੈ। ਦੂਸਰੇ ਪਾਸੇ ਬਾਜੀ ਮਰੀਮ ਨੇ ਆਖਿਆ ਵੀ ਅਸੀਂ ਤਾਂ ਨਹੀਂ ਖਰੀਦਣੀ, ਤੁਹਾਨੂੰ ਪਤਾ ਹੀ ਹੈ। ਉਹਨੇ ਕਿਹਾ ਅਗਰ ਅਸੀਂ ਕਣਕ ਖਰੀਦੀ ਤੇ ਇਹਦੀ ਕਰਪਸ਼ਨ ਹੁੰਦੀ। ਉੱਤੇ ਚਾਚਾ ਖਰੀਦਣ ਡਿਆ, ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਇਹ ਗੱਲ, ਤੇ ਇਹਦਾ ਮਤਲਬ ਉਹ ਕਰਪਸ਼ਨ ਕਰਦਾ। ਤੇ ਪਹਿਲਾਂ ਵੀ ਪੰਜਾਬ ਹਕੂਮਤ ਦੇ ਵਿੱਚ ਚਾਚਾ ਸਾਰੀ ਉਮਰ ਖਰੀਦਦਾ ਰਿਹਾ, ਤਾਂ ਉਦੋਂ ਕਰਪਸ਼ਨ ਕਰਦਾ। ਅਸਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇੰਨੀ ਕੁ ਇੰਪੋਰਟ ਕਰ ਲਈ ਹੈ ਵੀ ਇਸ ਸਾਲ ਵੀ ਨਹੀਂ ਖਰੀਦੀ ਜਾਣੀ ਤੇ ਅਗਲੀ ਸਾਲ ਵੀ ਨੇ ਇਹ ਜ਼ਿਮੀਂਦਾਰਾਂ ਦੇ ਕੋਲੋਂ ਜਿਹੜੀ ਨਾ ਬਦਦੁਆਵਾਂ ਲੈਣਗੇ। ਤੇ ਲੇਕਿਨ ਪਹਿਲੀ ਚੰਗੀ ਖਬਰ ਇਹ ਸੀ ਤੁਹਾਨੂੰ ਦਿੱਤੀ ਕਿ ਖੈਬਰ ਪਖਤੂਨਖਵਾ ਜਿਹੜੀ ਖਰੀਦ ਰਿਹਾ ਤੇ ਉਹ ਹੀ 3900 ਤੇ ਖਰੀਦ ਰਿਹਾ, ਕੋਈ 3000 ਤੇ ਜਾਂ 2800 ਤੇ ਨਹੀਂ। ਇੱਕ ਚੰਗੀ ਖਬਰ ਹੈ। ਤੇ ਮੇਰੀ ਖੈਬਰ ਪਖਤੂਨਖਵਾ ਹਕੂਮਤ ਤੋਂ ਗੁਜ਼ਾਰਿਸ਼ ਹੋਏਗੀ ਕਿ ਇੱਕ ਤਾਂ ਛੇਤੀ ਕਰੋ ਇਸ ਪ੍ਰੋਸੈਸ ਨੂੰ, ਔਰ ਲੇਟ ਨਹੀਂ ਇਹਨੂੰ ਕਰਨਾ। ਪਹਿਲੇ ਵੀ ਲੇਟ ਹੈ, ਮੈਂ ਤਾਂ ਪਹਿਲਾਂ ਵੀ ਆਖਿਆ ਵੀ ਬਹੁਤਾ ਸਾਰਾ ਕਿਸਾਨ ਤੇ ਵੇਚ ਚੁੱਕਿਆ ਗੰਦਮ, ਲੇਕਿਨ ਜ਼ਾਹਿਰ ਹੈ KPK ਦੀ ਹਕੂਮਤ ਦੀ ਤੇ ਜ਼ਿੰਮੇਦਾਰੀ ਨਹੀਂ ਸੀ, ਉਹਨਾਂ ਦਾ ਤੇ ਮਾਮਲਾਤ ਹੋਰ ਨੇ ਉਸ ਪਾਸੇ। ਲੇਕਿਨ ਉਹ ਜਿਹੜੀ ਵੀ ਖਰੀਦਣ ਐਕਸਟਰਾ ਹੀ ਹੈ ਉਹਨਾਂ ਨਾਲੋਂ। ਤੇ ਲੇਕਿਨ ਹੁਣ ਮਿਡਲ ਮੈਨ ਨੂੰ ਬਹੁਤਾ ਫਾਇਦਾ ਹੋਣਾ, ਮੈਂ ਬਾਰ-ਬਾਰ ਆਉਣਾ, ਤੇ ਇਸ ਦੀ ਅਸਲ ਗੱਲ ਜਿਹੜੀ ਅਸਲ ਕਿਸਾਨ ਹੈ ਉਹਦੇ ਕੋਲ ਜਾਣੀ ਚਾਹੀਦੀ। ਅੱਛਾ ਜੀ, ਦੂਜੀ ਖਬਰ ਵਾਲੇ ਪਾਸੇ ਚੱਲਨੇ ਜੀ। ਦੂਜੀ ਖਬਰ ਹੈ ਸਾਡੀ ਬਾਜੀ ਮਰੀਮ ਦੀ ਹੈ। ਬਾਜੀ ਮਰੀਮ ਆਪਣੀ ਹੈ ਜਨਾਬ ਅਲੀਟ ਫੋਰਸ ਦੇ ਵਿੱਚ, ਤੇ ਅਲੀਟ ਫੋਰਸ ਦੀ ਬਾਜੀ ਨੇ ਪਾਈ ਹੈ ਵਰਦੀ, ਔਰ ਵਰਦੀ ਜਿਹੜੀ ਸਿਪੀ ਹੈ ਜੀ ਉਹ 3 ਵਾਰੀ ਦਰਜੀ ਦੇ ਗੇੜੇ ਲੱਗੇ ਨੇ। ਜਿਹੜੇ ਗੇੜੇ ਲੱਗੇ ਨਾ ਨਾਪ ਛਾਪ ਲੈਣ ਦੇ ਇੱਧਰ ਉੱਧਰ, ਇੱਕ ਵਾਰੀ ਤੋਂ ਦਫ਼ਤਰ ਆਇਆ ਬਾਜੀ ਦੇ, ਤੇ 2 ਵਾਰੀ ਮੇਰਾ ਖਿਆਲ ਘਰ ਹੀ ਹੈ ਕਿਸੇ ਹੋਰ ਜਗ੍ਹਾ ਤੇ, ਬਲ 3 ਗੇੜੇ ਉਹਦੇ ਟੋਟਲ ਲੱਗੇ ਨੇ। ਪਿਛਲੀ ਵਰਦੀ ਦਾ 80,000 ਰੁਪਈਆ ਜਿਹੜਾ ਦਿੱਤਾ ਗਿਆ ਸੀ, ਤੇ ਇਸ ਵਾਰੀ ਦਾ ਸਾਡੇ ਕੋਲ ਅਜੇ ਤੱਕ ਨਹੀਂ ਰੇਟ ਪਤਾ ਵੀ ਕਿੰਨੇ ਦਿੱਤੇ ਗਏ ਨੇ। ਇਹ ਕੰਮ ਜ਼ਰਾ ਥੋੜ੍ਹਾ ਜਿਹਾ ਖੁਫੀਆ ਰੱਖਿਆ ਗਿਆ, ਤੇ ਉਹ ਕਿੰਨੇ ਪੈਸੇ ਦਿੱਤੇ ਨੇ ਇਹ ਸਾਨੂੰ ਨਹੀਂ ਪਤਾ। ਬਲ ਪਿਛਲੀ ਵਾਰੀ ਦਾ ਸਾਨੂੰ ਰਿਪੋਰਟਡਲੀ ਮੁਬੈਨਾ ਤੌਰ 'ਤੇ ਹੀ ਪਤਾ ਸੀ ਵੀ 80,000 ਰੁਪਈਆ ਦਿੱਤਾ ਗਿਆ। ਤੇ ਉਹ ਜ਼ਾਹਿਰ ਹੈ ਉਹ ਅਫਵਾਹਾਂ ਹੀ ਨਿਕਲਦੀਆਂ ਨੇ ਸਾਰੀਆਂ ਗੱਲਾਂ, ਕੋਈ ਕਾਗਜ਼ ਤੇ ਸਾਡੇ ਸਾਹਮਣੇ ਹੈ ਨਹੀਂ ਵੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰੀਏ, ਤੇ ਕਾਗਜ਼ਾਂ ਦੇ ਤੇ ਪੇਮੈਂਟਾਂ ਹੁੰਦੀਆਂ ਨਹੀਂ, ਪਤਾ ਨਹੀਂ ਕਿੰਨੇ ਕੀਤੀਆਂ ਹੋਣਗੀਆਂ। ਲੇਕਿਨ ਬਹਰਹਾਲ ਹੁਣ ਬਾਜੀ ਨੇ ਜਨਾਬ ਜਿਹੜਾ ਕੰਮ ਕੀਤਾ ਹੈ ਨਾ, ਜਿਹੜਾ ਸਭ ਤੋਂ ਵਾਕਈ ਤੇ ਬਾਜੀ ਜਿਹੜੀ ਉਹ ਤੁਹਾਨੂੰ ਪਤਾ ਹੈ ਕਿ ਬਾਜੀ ਨਿੱਕੀ ਹੁੰਦੀ ਤੋਂ ਨਲਾਇਕ ਹੈ ਸਾਡੀ, ਪੜ੍ਹ ਸਕੀ ਨਹੀਂ। ਇਹ ਮੈਂ ਇਕੱਲਾ ਨਹੀਂ ਕਹਿੰਦਾ, ਅੱਜ ਤੁਹਾਨੂੰ ਵਿਖਾਉਣਾ, ਅੱਜ ਕਿਸੇ ਹੋਰ ਨੇ ਵੀ ਆਖਿਆ ਜੇ, ਔਰ ਇਹੋ ਜਿਹੇ ਤਰੀਕੇ ਨਾਲ ਆਖਿਆ ਵੀ ਤੁਹਾਡਾ ਤਰਾਹ ਕੱਢ ਦੇਗੀ। ਉਹ ਵੀ ਬਾਜੀ ਹੈ ਇੱਕ, ਉਹਨੇ ਦੱਸਿਆ ਵੀ ਬਾਜੀ ਮਰੀਮ ਕਿੱਡੀ ਕਿ ਨਲਾਇਕ ਹੈ। ਉਹ ਤੁਹਾਨੂੰ ਮੈਂ ਸੁਣਾਉਣਾ ਥੋੜ੍ਹੇ ਚਿਰ ਤੱਕ, ਲੇਕਿਨ ਪਹਿਲਾਂ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਹੈ ਕਿ ਬਾਜੀ ਸਾਡੀ ਨੂੰ ਜ਼ਾਹਿਰ ਹੈ ਕਿ ਉਹ ਗੁੱਡੀਆਂ ਪਟੋਲੇ ਖੇਡਣ ਦਾ, ਗੁੜੀਆ ਹੈ ਨਾ ਨਾਮ ਹੀ ਉਹਨਾਂ ਦਾ ਘਰ ਦੇ ਵਿੱਚ, ਤੇ ਬਾਜੀ ਜਿਹੜੀ ਹੈ ਮੇਰੀ, ਉਹਨੂੰ ਇਹ ਖੇਡਾਂ ਖੇਡਣ ਦਾ ਸ਼ੌਕ ਹੈ। ਕਦੀ ਪੁਲਿਸ ਵਾਲੀ ਬਣਦੀ ਹੈ, ਕਦੀ ਦਰਜਨ ਬਣਦੀ ਹੈ, ਉਹ ਘਰ ਦੇ ਵਿੱਚ ਬਣਦੀ ਹੈ ਦਰਜਨ, ਬਾਹਰ ਨਹੀਂ ਜ਼ਾਹਿਰ ਹੈ। ਕਦੀ ਕੋਈ ਮਤਲਬ ਡਿਫਰੈਂਟ ਜਿਹੜੀ ਨਰਸ ਬਣਦੀ ਹੈ, ਕਦੀ ਡਾਕਟਰ ਬਣਦੀ ਹੈ, ਬਸ ਸਰਜਨ ਨਾ ਬਣ ਜਾਏ ਕਿਤੇ। ਮੈਂ ਪਹਿਲਾਂ ਵੀ ਗੁਜ਼ਾਰਿਸ਼ ਕੀਤੀ, ਡਾਕਟਰ ਤੇ ਬਣ ਚੁੱਕੀ ਹੈ ਬਾਜੀ। ਤੇ ਉਹ ਜਿਵੇਂ ਇੱਕ ਗੋਵਿੰਦਾ ਸਾਹਿਬ ਦੀ ਫਿਲਮ ਸੀ ਨਾ ਰਾਜਾ ਬਾਬੂ, ਉਹਦੇ 'ਚ ਉਹ ਹਰਸ਼ਾ ਬਣਦਾ ਸੀ, ਤਾਂ ਅਸਲ ਦੇ ਵਿੱਚ ਰਾਜਾ ਬਾਬੂ ਦੇ ਬਾਰੇ ਆਖਿਆ ਜਾਂਦਾ ਸੀ ਵੀ ਉਹ ਵਿਚਾਰਾ ਥੋੜ੍ਹਾ ਜਿਹਾ ਉਹ ਦਿਮਾਗੀ ਤਵਾਜ਼ਨ ਠੀਕ ਨਹੀਂ ਸੀ, ਜਿਸ ਤਰ੍ਹਾਂ ਉਹਦੇ ਦਿਮਾਗ ਦੀ ਗਰੋਥ ਪੂਰੀ ਨਹੀਂ ਸੀ ਹੋਈ, ਤੇ ਉਹ ਜਿਸਮਾਨੀ ਤੌਰ 'ਤੇ ਤਾਂ ਵੱਡਾ ਹੋ ਗਿਆ ਸੀ, ਜ਼ਹਿਨੀ ਤੌਰ 'ਤੇ ਬੱਚਾ ਹੀ ਸੀ। ਤੇ ਤੁਸੀਂ ਇਹ ਹੀ ਸਮਝੋ ਮੇਰੀ ਬਾਜੀ ਦੇ ਬਾਰੇ ਵੀ, ਐਵੇਂ ਤਨਕੀਦ ਨਾ ਕਰਿਆ ਕਰੋ, ਇਹ ਸਮਝ ਕੇ ਜਾਣ ਦਿਆ ਕਰੋ। ਤੇ ਬਾਜੀ ਨੇ ਪਾਈ ਹੈ ਹੁਣ ਜਨਾਬ ਅਲੀਟ, ਹੁਣ ਬਾਜੀ ਮਰੀਮ ਨਵਾਜ਼ ਬਣੀ ਹੈ ਬਾਜੀ ਮਰੀਮ ਨਵਾਜ਼ ਅਲੀਟ, ਠੀਕ ਹੈ ਜੀ। ਉਹਨਾਂ ਪਾਈ ਹੈ ਜਨਾਬ ਅਲੀਟ ਫੋਰਸ ਦੀ ਜਿਹੜੀ ਹੈ ਉਹ ਵਰਦੀ, ਤੇ ਇਹ ਤੁਹਾਨੂੰ ਦੱਸਦਾ ਵੀ ਉਹ ਸਿਪੀ ਕਿਵੇਂ। ਲੇਕਿਨ ਉੱਥੇ ਜਿਹੜਾ ਕਾਰਨਾਮਾ ਅੰਜਾਮ ਕੀਤਾ ਨਾ, ਉਹ ਬੱਲੇ ਬੱਲੇ, ਉਹ ਜ਼ਬਰਦਸਤ ਹੈ। ਉਹਨਾਂ ਜਿਹੜੀ ਬੰਦੂਕ ਫੜੀ ਨਾ, ਪਿਸਤੌਲ ਫੜਿਆ, ਉਹਦੇ 'ਤੇ ਇਹਤਿਆਤੀ ਤੌਰ 'ਤੇ ਕਦੀ ਵੀ ਪਿਸਤੌਲ ਦੇ ਘੋੜੇ 'ਤੇ ਹੱਥ ਨਹੀਂ ਰੱਖੀਦਾ। ਇਹ ਇਹਤਿਆਤ ਹੈ ਵੀ ਘੋੜੇ 'ਤੇ ਹੱਥ ਨਹੀਂ ਰੱਖੀਦਾ, ਪਰ ਬਾਜੀ ਨੇ ਸਿੱਧਾ ਘੋੜੇ 'ਤੇ ਹੱਥ ਰੱਖਿਆ। ਬਾਜੀ ਨੇ ਆਖਿਆ ਮੈਂ ਹਟਣਾ ਹੀ ਨਹੀਂ, ਮੈਂ ਘੋੜੇ 'ਤੇ ਹੱਥ ਰੱਖਣਾ। ਬਾਜੀ ਨੇ ਜਨਾਬ ਉਹ ਪਿਸਤੌਲ ਫੜਿਆ, ਅਤੇ ਉਹਦਾ ਜਿਹੜਾ ਟ੍ਰਿਗਰ ਜਿਹਨੂੰ ਅੰਗਰੇਜ਼ੀ ਚਾਹੁੰਦੇ ਨੇ, ਤੇ ਉਹ ਅਸੀਂ ਉਹਨੂੰ ਪੰਜਾਬੀ 'ਚ ਘੋੜਾ ਆਖਦੇ ਹਾਂ, ਉਹ ਜਨਾਬ ਬਾਜੀ ਨੇ ਉਹ 'ਤੇ ਹੱਥ ਰੱਖਿਆ। ਉਹ ਹੁਣ ਜੇ ਦਬ ਜਾਂਦਾ, ਜਿਹੜਾ ਵੀ ਬੰਦਾ ਅਸਲਾ ਰੱਖਦਾ ਉਹਨੂੰ ਪਤਾ ਵੀ ਇਸ ਤਰੀਕੇ ਦੀ ਹਰਕਤ ਨਹੀਂ ਕਰੀਦੀ, ਘੋੜੇ 'ਤੇ ਹੱਥ ਨਹੀਂ ਰੱਖੀਦਾ। ਜੇ ਚੱਲ ਜਾਏ ਤਾਂ ਅੱਗੋਂ ਕੋਈ ਬੰਦਾ ਸ਼ੰਦਾ ਮਰ ਸਕਦਾ। ਪਰ ਬਾਜੀ ਨੂੰ ਇਸ ਗੱਲ ਦਾ ਕੀ ਸੀ, ਜੇ ਚੱਲ ਜਾਂਦਾ ਬਾਜੀ ਨੇ ਕਹਿਣਾ ਸੀ ਮੇਰੇ ਪਿਸਤੌਲ ਦੇ ਵਿੱਚੋਂ ਤੇ ਗੋਲੀ ਨਹੀਂ ਨਿਕਲੀ, ਤੇ ਰਿਪੋਰਟ ਵੀ ਆ ਜਾਣੀ ਸੀ ਕੈਲਬਰੀ ਫੌਂਟ ਦੇ ਵਿੱਚ, ਤੇ ਉਹ ਬੰਦਾ ਕਿਤੇ ਜੀ ਕਰੇ ਤੇ ਇਮਰਾਨ ਖਾਨ ਦੇ ਖਾਤੇ ਪਾ ਦਿੰਦੇ ਜੇਲ੍ਹ 'ਚ ਬੈਠਿਆਂ ਵੀ ਉਹਨੇ ਉੱਥੋਂ ਗੋਲੀ ਚਲਾਈ ਹੈ ਤੇ ਇੱਥੇ ਆ ਕੇ ਵੱਜੀ ਹੈ, ਜਾਂ ਇਮਰਾਨ ਖਾਨ ਨੇ ਪਿਸਤੌਲ ਨੂੰ ਆਖਿਆ ਤੇ ਗੋਲੀ। ਇਹ ਹੁਣ ਤੁਸੀਂ ਸੋਚਦੇ ਹੋਗੇ ਵੀ ਬਾਜੀ ਨੇ ਸਾਰਾ ਕੁਝ ਕਿਉਂ ਕੀਤਾ। ਇਹ ਜ਼ਰਾ ਇੱਕ ਤਸਵੀਰ ਮੁਲਾਜ਼ਾ ਕਰੋ ਖਾਨ ਸਾਹਿਬ ਦੀ, ਉਹਨਾਂ ਵੀ ਜਨਾਬ ਇਸੇ ਤਰੀਕੇ ਨਾਲ ਨਿਸ਼ਾਨਾ ਲਿਆ ਸੀ। ਹੁਣ ਬਾਜੀ ਵੀ ਉਸ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਨਾ ਵੀ ਬਾਜੀ ਨੇ ਵੱਡੇ ਹੋ ਕੇ ਇਮਰਾਨ ਖਾਨ ਬਣਨਾ, ਬਾਜੀ ਦੇ ਚਾਅ ਨੇ।
ਅੱਛਾ ਹੁਣ ਬਾਜੀ ਜ਼ਰਾ ਥੋੜ੍ਹੀ ਜਿਹੀ ਬਦਜ਼ੁਬਾਨੀ ਕਰਦੀ ਹੈ ਮੇਰੀ, ਉਹ ਜ਼ਰਾ ਥੋੜ੍ਹੀ ਬਦਤਮੀਜ਼ ਹੈ ਨਾ ਮੇਰੀ ਬਾਜੀ, ਹੁਣ ਬਦਜ਼ੁਬਾਨੀ ਕਰਦੀ ਹੈ ਕਿ ਪਹਿਲਾਂ ਬੜੀ ਵੱਡੀ ਫੈਨ ਹੁੰਦੀ ਸੀ ਖਾਨ ਸਾਹਿਬ ਦੀ। ਟਵੀਟ ਵੀ ਮੌਜੂਦ ਨੇ ਬਾਜੀ ਦੇ ਇਮਰਾਨ ਖਾਨ ਦੀਆਂ ਤਾਰੀਫਾਂ ਦੇ। ਅਤੇ ਉਹ ਮੈਨੂੰ ਇਹ ਵੀ ਪਤਾ ਲੱਗਾ ਵੀ ਨਿੱਕੀ ਜਦੋਂ ਬਾਜੀ ਨਿੱਕੀ ਹੁੰਦੀ ਸੀ ਅਤੇ ਉਦੋਂ ਉਹਨਾਂ ਦਾ ਇਹ ਵੀ ਸ਼ੌਕ ਸੀ ਕਿ ਉਹ ਜਦੋਂ ਕ੍ਰਿਕਟ ਖੇਡਦੇ ਸਨ ਖਾਨ ਸਾਹਿਬ ਅਤੇ ਉਹ ਤਸਵੀਰ ਵੀ ਖਿਚਵਾਉਣ। ਮੇਰਾ ਮਤਲਬ ਹੈ ਕਿ ਬਾਜੀ ਸਾਡੀ ਫੈਨ ਹੁੰਦੀ ਸੀ। ਬਹਰਹਾਲ ਬਾਜੀ ਉੱਥੇ ਪੁਲਿਸ ਦੇ ਉੱਥੇ ਪਹੁੰਚੀ ਹੈ ਜਨਾਬ, ਉਹ ਜਿਹੜਾ ਪੁਲਿਸ ਲਾਈਨ ਸੀ ਐਲੀਟ ਵਾਲਿਆਂ ਦੀ, ਅਤੇ ਉੱਥੇ ਉਹਨੇ ਬਾਜੀ ਨੇ ਇੱਕ ਤਾਂ ਬੰਦੂਕਾਂ ਸ਼ੰਦੂਕਾਂ ਸਾਰੀਆਂ ਚੈੱਕ ਕੀਤੀਆਂ ਨੇ, ਵਰਦੀਆਂ ਸ਼ਰਦੀਆਂ, ਫਿਰ ਜਨਾਬ ਵਾਲਾ ਮਾਰੇ ਨੇ ਸਲੂਟ ਅਤੇ ਨਾਲ ਬਾਜੀ ਨੇ ਆਖਿਆ ਵੀ ਪੁਲਿਸ ਵਾਲਿਆਂ ਦੀ ਵਰਦੀ 'ਤੇ ਲੱਗੇ ਹੋਏ ਦਾਗ ਸਾਰੇ ਮੈਂ ਧੋ ਦੇਣੇ ਨੇ। ਖਰੇ ਕੋ ਵਾਸ਼ਿੰਗ ਮਸ਼ੀਨ ਲਾ ਲਈਏ, ਹੁਣ ਪਤਾ ਨਹੀਂ ਧੋਬਣ ਬਣਨਾ ਅੱਗੋਂ ਬਾਜੀ ਨੇ, ਕਿਉਂਕਿ ਬਾਜੀ ਤੁਹਾਨੂੰ ਪਤਾ ਰੋਲ ਪਲੇਇੰਗ ਕਰਦੀ ਹੈ ਨਾ, ਹੁਣ ਆਉਂਦੀ ਸਾਰੇ ਦਾਗ ਧੋਣੇ ਨੇ। ਅਤੇ ਖੈਰ ਇਹ ਇੱਕ ਹੋਰ ਬਾਜੀ ਹੈ, ਮਾਜ਼ਰਤ, ਇਹ ਸਾਡੀ ਇੱਕ ਹੋਰ ਬਾਜੀ ਹੈ, ਇਹ ਵੀ ਬਈ ਤਗੜੀ ਬਾਜੀ ਹੈ ਕੋਈ, ਇਹ ਵੀ ਨਹੀਂ ਹਟੀ, ਇਹਨੇ ਵੀ ਮੇਰਾ ਮਤਲਬ ਕੋਈ ਸ਼ੈ, ਮੈਂ ਨਹੀਂ ਉਹ ਗੱਲਾਂ ਕਰ ਸਕਦਾ ਕਿਉਂਕਿ ਜ਼ਨਾਨੀਆਂ ਉਹ ਗੱਲਾਂ ਜ਼ਨਾਨੀਆਂ ਨੂੰ ਕਰ ਸਕਦੀਆਂ ਨੇ, ਮੈਂ ਤਾਂ ਨਹੀਂ ਕਰ ਸਕਦਾ, ਮੇਰੀ ਤਾਂ ਉਹ ਬਾਜੀ ਹੈ। ਬਹਰਹਾਲ ਇਹ ਵੀ ਕੋਈ ਬਾਜੀ ਤਗੜੀ ਹੈ, ਇਹਨੇ ਵੀ ਮੇਰਾ ਮਤਲਬ ਕੱਢ ਕੜਾਕੇ ਦਿੱਤੇ ਨੇ। ਸੁਣੋ ਜ਼ਰਾ ਕੀ ਆਖਦੀ। बड़ा चैन था सिर्फ मेकअप नहीं मुक रहा और मुल्क नु खिंच रहा है मरियम नवाज ने मेकअप नहीं मुक रहा ओदी सर्जरी नहीं मुक रही एक बुढ़ापे जान के अपनी जवानी दिखा रही है। वो यंग है, इतनी प्यारी इतनी यंग है वो मरियम नवाज, नानी बन गई है वो, जंग कहाँ से रही वो वहाँ भी कोई सर्जरी तो नहीं करवाता ना, जो अपने सूरत दी है वही है। मेरी बात सुने, वही दी है। मरियम नवाज साहब कहती थी हम चांद पे जा रहे हैं तरक्की करने के लिए, चांद पे कहाँ है मैट्रिक पास नहीं है वो कहाँ तरक्की करेगी मरियम नवाज। ਸੁਣ ਲਿਆ ਜੀ ਆਪੇ ਹੀ, ਉਹਨੇ ਕਿਹਾ ਬਾਜੀ ਨੇ ਤਰੱਕੀ ਕੀ ਕਰਨੀ ਹੈ, ਬਾਜੀ ਜਿਹੜੀ ਮੈਟਰਿਕ ਪਾਸ ਨਹੀਂ ਹੈਗੀ ਤੇ ਬਾਜੀ ਨੇ ਤਰੱਕੀ ਆਖਦੀ ਠੀਕ ਹੀ ਹੈ। ਉਹ ਇੱਕ ਡਾਕਟਰ ਸਾਹਿਬਾਂ ਨੇ ਕੈਲੀਫੋਰਨੀਆ ਜਿਨ੍ਹਾਂ ਦੇ ਪਰਚੇ ਤੋਂ ਨਕਲ ਮਾਰ, ਉਹਨਾਂ ਮੈਨੂੰ ਦੱਸਿਆ ਆਪ, ਉਹਨਾਂ ਦੇ ਸ਼ੌਹਰ ਨੇ ਅਸਲ ਮੈਨੂੰ ਦੱਸਿਆ ਵੀ ਮੇਰੀ ਬੇਗਮ ਦੇ ਪਰਚਿਆਂ ਤੋਂ ਨਕਲ ਮਾਰ ਕੇ ਇਹ ਇਹਨਾਂ ਮੈਟਰਿਕ ਪਾਸ ਕੀਤਾ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਨਾ ਉਹ ਹੈ ਤੋਹੀਨੇ ਅਦਾਲਤ ਦੀ ਅਤੇ ਮਰਾਸੀਆਂ ਦੀ। ਹਾਂਜੀ, ਉਹਦੇ 'ਚ ਇੱਕ ਲਤੀਫਾ ਮਰਾਸੀਆਂ ਦਾ ਉਹ ਤੁਹਾਨੂੰ ਸੁਣਾਵਾਂਗੇ, ਜਿਹੜਾ ਤੋਹੀਨੇ ਅਦਾਲਤ ਹੋ ਰਹੀ ਹੈ ਇਹਦੇ ਵਿੱਚ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਫੈਸਲ ਵਾਡਾ ਸਾਹਿਬ ਨੂੰ ਛੱਡਿਆ ਅਤੇ ਫਿਰ ਉੱਥੋਂ ਤੁਹਾਨੂੰ ਪਤਾ ਹੈ ਕਿ ਕਰਾਚੀ ਤੋਂ ਵੀ ਇੱਕ ਪ੍ਰੈਸ ਕਾਨਫਰੰਸ ਕਰਵਾਈ ਮੁਸਤਫਾ ਕਮਾਲ ਸਾਹਿਬ ਕੋਲੋਂ, ਅਤੇ ਫਿਰ ਲਾਹੌਰੋਂ ਵੀ ਕਰਾਈ। ਚੌਧਰੀ ਨਿਜ਼ਾਮਦੀਨ ਸਮਝਦੇ ਨੇ ਕਿ ਪੂਰੇ ਪਾਕਿਸਤਾਨ ਨੂੰ ਇੱਕ ਜਿਹਾ ਟਰੀਟ ਕਰਨਾ ਹੈ, ਮਤਲਬ ਦਿਆਨਤਦਾਰੀ ਰੱਖਣੀ ਹੈ, ਇਸ ਕੰਮ 'ਚ ਬਦਦਿਆਨਤੀ ਨਹੀਂ ਕਰਨੀ, ਕਿਉਂਕਿ ਕੌਮੀ ਹੈ ਨਾ, ਸਾਰੀ ਕੌਮ ਦਾ ਹੈ ਨਾ ਚੌਧਰੀ ਨਿਜ਼ਾਮਦੀਨ। ਅਤੇ ਉਹਨਾਂ ਇੱਕ ਜਗ੍ਹਾ ਤੋਂ ਜੱਜਾਂ 'ਤੇ ਹਮਲਾ ਨਹੀਂ ਕੀਤਾ, ਪੂਰੇ ਪਾਕਿਸਤਾਨ 'ਚੋਂ ਕੀਤਾ, ਫੈਸਲਾਬਾਦ ਤੋਂ ਵੀ ਕੀਤਾ, ਤਲਾਲ ਚੌਧਰੀ ਸਾਹਿਬ ਦੇ ਕੋਲੋਂ ਵੀ। ਉਹ ਪ੍ਰੈਸ ਕਾਨਫਰੰਸ 'ਤੇ ਹੋ ਗਈਆਂ ਅਤੇ ਉਹਦੇ 'ਚ ਫੈਸਲ ਵਾਡਾ ਸਾਹਿਬ ਅਤੇ ਮੁਸਤਫਾ ਕਮਾਲ ਬਹੁਤੇ ਦੂਰ ਨਿਕਲ ਗਏ। ਹੁਣ ਚੌਧਰੀ ਸਿਆਣਾ ਬੰਦਾ ਸੀ, ਉਹਨੇ ਘੁੱਟ ਵੱਟ ਕੇ ਹੀ ਕੰਮ ਕੀਤਾ। ਹੁਣ ਅਦਾਲਤ ਨੇ ਸੱਦ ਲਿਆ ਇਹਨਾਂ 'ਤੇ ਤੋਹੀਨੇ ਅਦਾਲਤ ਲਾ ਛੱਡੀ ਹੈ ਅਤੇ ਹੁਣ ਆਖਿਆ ਜਾ ਰਿਹਾ ਵੀ ਬਿਲਾਵਲ ਜ਼ਰਦਾਰੀ ਨੂੰ ਆਖਿਆ ਜਾ ਰਿਹਾ ਕਿ ਆਪਣੇ ਗਵਰਨਰ ਕੋਲੋਂ KPK 'ਚੋਂ ਕਰਵਾਓ ਜਾਂ ਕਿਸੇ ਹੋਰ ਕੋਲੋਂ ਕਰਵਾਓ, KP 'ਚੋਂ ਵੀ ਕਰਵਾਓ। ਜਦੋਂ ਉਹ ਹੋ ਗਈ ਅਤੇ ਫਿਰ ਬਲੋਚਿਸਤਾਨ ਤੋਂ ਵੀ ਕਰਾਉਣਗੇ। ਮੈਂ ਤੁਹਾਨੂੰ ਦੱਸਿਆ ਨਾ ਵੀ ਹਰ ਥਾਂ ਤੋਂ ਹਮਲਾ ਕਰਨਾ ਹੈ ਜੱਜਾਂ ਦੇ ਉੱਤੇ। ਲੇਕਿਨ ਇਹ ਜਿਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਵਾਡਾ ਸਾਹਿਬ ਕੋਲੋਂ ਅਤੇ ਮੁਸਤਫਾ ਕਮਾਲ ਸਾਹਿਬ ਕੋਲੋਂ ਦੂਜਿਆਂ ਤੋਂ ਕਰਵਾਏ ਨੇ, ਉੱਥੋਂ ਮੈਨੂੰ ਇੱਕ ਲਤੀਫਾ ਚੇਤੇ ਆ ਗਿਆ। ਜੰਗੇ ਅਜ਼ੀਮ ਲੱਗੀ ਸੀ, ਤੁਹਾਨੂੰ ਪਤਾ ਜੰਗੇ ਅਜ਼ੀਮ ਅਵਲ, ਔਰ ਜਿਸ ਵੇਲੇ ਜੰਗੇ ਅਜ਼ੀਮ ਅਵਲ ਸੀ ਅਤੇ ਤੁਹਾਨੂੰ ਪਤਾ ਹੈ ਕਿ ਉਹ ਇੱਥੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਬਹਾਦਰ ਦੀ ਸਰਕਾਰ ਸੀ, ਉੱਥੇ ਉਹਨਾਂ ਦੀ ਜੰਗ ਲੱਗੀ ਸੀ। ਉਹਨਾਂ ਦੀ ਜਦੋਂ ਯੂਰਪ ਜੰਗ ਲੱਗੀ, ਉਹਨਾਂ ਨੂੰ ਫੌਜੀ ਚਾਹੀਦੇ ਸਨ ਆਪਣੇ, ਅਤੇ ਉਹਨਾਂ ਦੇ ਮਰ ਗਏ ਸਨ ਬੜੇ ਸਾਰੇ, ਅਤੇ ਉਹਨਾਂ ਨੇ ਇੱਥੋਂ ਭਰਤੀ ਕਰਨੇ ਸ਼ੁਰੂ ਕੀਤੇ। ਅਸੀਂ ਗੁਲਾਮ ਜੋ ਸਾਂ, ਸਾਨੂੰ ਉਹ ਇੱਥੋਂ ਠੱਗ ਪਿੰਨ ਕੇ ਲੈ ਜਾਂਦੇ ਸਨ, ਧੱਕ ਪਿੰਨ ਕੇ, ਠੱਗ ਪਿੰਨ ਕੇ ਮੈਂ ਕਹਿ ਦਿੱਤਾ, ਧੱਕ ਪਿੰਨ ਕੇ, ਉਹ ਜਨਾਬ ਧੱਕ ਪਿੰਨ ਕੇ ਇੱਥੋਂ ਬੰਦਿਆਂ ਨੂੰ ਲੈ ਜਾਂਦੇ ਸਨ ਅਤੇ ਉੱਥੇ ਸਾਡੇ ਬੰਦੇ ਜਾ ਕੇ ਮਰਵਾਉਂਦੇ ਸਨ। ਇਹਦੇ 'ਤੇ ਵੀ ਕਿਸੇ ਦਿਨ ਤਫਸੀਲੀ ਗੱਲ ਕਰਾਂਗੇ ਵੀ ਜਦੋਂ ਉਹ ਇੱਥੇ ਸਨ ਉਦੋਂ ਵੀ ਉਹਨਾਂ ਸਾਡਾ ਇੱਕ ਦੂਜੇ ਦਾ ਰੌਲਾ ਜਿਹੜਾ ਨਾ, ਉਹ ਮੁਸਲਿਮ ਹਿੰਦੂ ਸਿੱਖ ਸਾਨੂੰ ਇੱਕ ਦੂਜੇ ਨਾਲ ਲੜਾਇਆ ਸੀ। ਜਦੋਂ ਇੱਥੋਂ ਗਏ ਨੇ ਛੱਡ ਕੇ, ਅਤੇ ਉਦੋਂ ਵੀ ਉਹਨਾਂ ਉਹੀ ਕੰਮ ਕੀਤਾ। ਉਹਨਾਂ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਕਸ਼ਮੀਰ ਦਾ ਰੌਲਾ ਛੱਡਤਾ ਵੀ ਲਓ ਇੱਕ ਦੂਜੇ ਨੂੰ ਛਿੱਤਰੋ ਛਿੱਤਰੀ ਹੁੰਦੇ ਰਹੋ, ਲੜਦੇ ਰਹੋ, ਸਾਡੇ ਵਾਲੇ ਸਾਡੇ ਗੁਨਾਹ ਨਾ ਦੱਸਿਓ। ਹੁਣ ਤਾਂ ਗੱਲ ਹੀ ਪੁਰਾਣੀ ਹੋ ਗਈ, 70-100 ਸਾਲ ਹੋ ਗਏ ਨੇ, 76-75 ਸਾਲ ਹੋ ਗਏ ਨੇ, ਅਤੇ ਹੁਣ ਕਿੰਨੇ ਮੁਕੱਦਮਾ ਲੜਨਾ। ਉਹ ਪਹਿਲੇ 15-20-30 ਸਾਲਾਂ 'ਚ ਜ਼ਾਹਿਰ ਹੈ ਲੋਕਾਂ ਨੇ ਉਹਨਾਂ ਦੇ ਮਗਰ ਜਾਣਾ ਸੀ ਵੀ ਸਾਡੇ ਨਾਲ ਆਹ ਕਰਕੇ ਗਏ ਨਹੀਂ, ਤੇ ਜਲਿਆਂਵਾਲੇ ਵਾਲੇ 'ਚ ਬੰਦੇ ਮਾਰੇ, ਕਿੰਨਾ ਕਤਲੇਆਮ ਨਹੀਂ ਕੀਤਾ ਉਹਨਾਂ ਨੇ ਇੱਥੇ। ਉਹ ਈਸਟ ਇੰਡੀਆ ਕੰਪਨੀ ਦੀ ਜਿਹੜਾ ਤਰੀਕਾ ਵਾਰਦਾਤ ਸੀ ਨਾ, ਉਹ ਹੀ ਸੀ ਡਿਵਾਈਡ ਐਂਡ ਰੂਲ। ਅਤੇ ਉਹ ਇੱਥੇ ਜਿਹੜਾ ਕੰਮ ਪਾ ਇਸ ਦੇ ਕਿਸੇ ਦਿਨ ਪੂਰਾ ਵੀਲੌਗ ਕਰਾਂਗਾ, ਤੁਹਾਨੂੰ ਦੱਸਾਂਗਾ ਵੀ ਉਹ ਕਾਰਵਾਈ ਕਰਕੇ ਕੀ ਹੋਇਆ। ਅਤੇ ਹੁਣ ਸਾਡਾ ਚੌਧਰੀ ਨਿਜ਼ਾਮਦੀਨ ਉਹਨਾਂ ਵਾਲੀ ਕਾਰਵਾਈ ਜਿਹੜੀ ਹੈ ਉਹ ਅੱਗੇ ਸਾਡੇ ਨਾਲ ਉਹੀ ਤਰੀਕਾ ਵਰਤ ਰਿਹਾ ਗਾਂ ਵੀ। ਇਹ ਕਿਸੇ ਦਿਨ ਤਫਸੀਲੀ ਇਹ 'ਤੇ ਗੱਲ ਕਰਾਂਗੇ, ਪੂਰਾ ਵੀਲੌਗ ਕਰਾਂਗਾ ਇਹਦੇ 'ਤੇ। ਅੱਛਾ ਖੈਰ, ਵਾਪਸ ਆਉਣੇ ਕਿ ਜਿਹੜੀਆਂ ਪ੍ਰੈਸ ਕਾਨਫਰੰਸਾਂ ਵਾਡਾ ਸਾਹਿਬ ਅਤੇ ਮੁਸਤਫਾ ਕਮਾਲ ਸਾਹਿਬ ਕੋਲੋਂ ਕਰਵਾਈਆਂ ਨੇ, ਉਹ ਜੰਗੇ ਅਜ਼ੀਮ ਅਵਲ ਜਿਸ ਵੇਲੇ ਹੋ ਰਹੀ ਸੀ ਅਤੇ ਅੰਗਰੇਜ਼ ਬਹਾਦਰ ਨੇ ਇੱਥੋਂ ਹਿੰਦੁਸਤਾਨ ਦੇ ਵਿੱਚੋਂ ਕਿਹਾ ਜੀ ਕਿ ਹੁਣ ਅਸੀਂ ਫੌਜੀ ਇੱਥੋਂ ਉੱਥੇ ਲੈ ਕੇ ਜਾਣੇ ਨੇ। ਹਿੰਦੁਸਤਾਨੀ ਜਿਹੜੇ ਫੌਜੀ ਸਨ ਜਾਂ ਆਮ ਲੋਕ ਜਿਨ੍ਹਾਂ ਨੂੰ ਭਰਤੀ ਕੀਤਾ, ਉਹਨਾਂ ਨੂੰ ਉੱਥੇ ਖੜ੍ਹ ਕੇ ਲੜਵਾਉਣਾ ਹੈ। ਅਤੇ ਇੱਥੇ ਕੋਈ ਫੌਜ ਤਾਂ ਨਹੀਂ ਸੀ ਹੈ ਨਾ, ਫੌਜ ਤਾਂ ਇੱਥੇ ਅੰਗਰੇਜ਼ ਦੀ ਕਾਬਜ਼ ਸੀ।
ਹਿੰਦੁਸਤਾਨ ਦੀ ਫੌਜ ਤੇ ਉਹ ਬਣਾਉਂਦੇ ਨਹੀਂ ਸੀ, ਪੁਲਿਸ ਹੀ ਬਣਾਉਂਦੇ ਸਨ। ਤੇ ਉਹ ਫੌਜ ਦੇ ਵਿੱਚ ਭਰਤੀ ਕਰਨ ਵਾਸਤੇ ਉਹਨਾਂ ਨੇ ਇੱਥੇ ਜ਼ਾਹਿਰ ਹੈ ਫਿਰ ਘਰ ਘਰ ਜਾਂਦੇ ਸਨ। ਜਿਹੜਾ ਜਵਾਨ ਤੋਂ ਉਹਨਾਂ ਨੂੰ ਚੰਗਾ ਲੱਗਦਾ ਸੀ, ਸ਼ੀਂ ਜਵਾਨ ਹੁੰਦਾ ਸੀ ਜਿਹੜਾ, ਤੇ ਉਹਨੂੰ ਚੁੱਕ ਕੇ ਆਉਂਦੇ ਸਨ, ਚੱਲ ਬਈ ਤੇਰਾ ਨਾਂ ਪਾਤਾ। ਉਹ ਇਨਕਾਰ ਤੇ ਕਰ ਨਹੀਂ ਸਕਦਾ ਸੀ ਕਿਉਂਕਿ ਮਹਿਕੂਮ ਸਾਂ, ਅਸੀਂ ਗੁਲਾਮ ਸਾਂ ਤੇ ਉਹ ਮਾਲਕ ਸਨ। ਜਿਹਨੂੰ ਆਖ ਦਿੱਤਾ ਉਹਨੂੰ ਜਾਣਾ ਪੈਣਾ ਸੀ, ਵਰਨਾ ਉਹਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ 'ਚ ਦਿੰਦੇ, ਮਾਂ ਪਿਓ ਨੂੰ ਦਿੰਦੇ, ਘਰ ਤਬਾਹ ਕਰਦੇ। ਤੇ ਇਸ ਲਈ ਮਜਬੂਰੀ ਸੀ, ਜਿਹਦਾ ਨਾਂ ਪਾਤਾ ਉਹਨੇ ਜਾਣਾ ਹੀ ਜਾਣਾ ਸੀ। ਇਹਦੇ ਤੇ ਇੱਕ ਬੜੀ ਸੋਹਣੀ ਪੰਜਾਬੀ ਫਿਲਮ ਵੀ ਹੈ, ਮੇਰਾ ਖਿਆਲ ਦਿਲਜੀਤ ਦੋਸਾਂਝ ਦੀ ਹੈ, ਰੰਗਰੂਟ। ਉਹ ਜ਼ਰੂਰ ਵੇਖਿਓ ਜੇ ਕਿਸੇ ਵੇਲੇ ਤੁਹਾਨੂੰ ਮੌਕਾ ਮਿਲੇ। ਉਹ ਚੰਗੀ ਉਹ ਤੁਹਾਨੂੰ ਇੱਕ ਹਿਸਟਰੀ ਦਾ ਪਰਸਪੈਕਟਿਵ ਚੰਗਾ ਮਿਲੇਗਾ ਉਹਦੇ ਵਿੱਚ। ਅੱਛਾ ਜੀ, ਤੇ ਉਹ ਜੰਗੇ ਅਜ਼ੀਮ ਦੇ ਵਿੱਚ ਬੰਦੇ ਖੜਨ ਵਾਸਤੇ ਇੱਥੇ ਘਰ ਘਰ ਜਾ ਕੇ ਉਹਨਾਂ ਬੰਦੇ ਭਰਤੀ ਕਰਨੇ ਸਨ। ਉਹਦੇ 'ਚ ਮਜਬੂਰੀ ਸੀ, ਜਿਹਦਾ ਨਾਂ ਆ ਗਿਆ ਉਹਨੂੰ ਜਾਣਾ ਪੈਣਾ ਸੀ, ਕਿਉਂਕਿ ਉਹ ਮਲਕਾ ਦੀ ਫੌਜ ਹੈ ਇੱਥੇ। ਜ਼ਾਹਿਰ ਹੈ ਜਿਹਦਾ ਨਾਂ ਉਹਨਾਂ ਪਾ ਦਿੱਤਾ ਤੇ ਉਹ ਅਗਰ ਨਹੀਂ ਜਾਂਦਾ ਤਾਂ ਉਹਦਾ ਘਰ ਢਾਹ ਦੇਣਗੇ, ਉਹਦੇ ਮਾਂ ਪਿਓ ਨੂੰ ਜੇਲ੍ਹ ਦੇ ਪਾ ਦੇਣਗੇ। ਤੇ ਉਹ ਜਿਹਦਾ ਵੀ ਨਾਂ ਉਹਨਾਂ ਨੇ ਪਾ ਦਿੱਤਾ ਉਹਨੂੰ ਜਾਣਾ ਪੈਣਾ ਸੀ। ਉਹਨਾਂ ਜਾ ਕੇ ਘਰ ਦੀ ਕੁੰਡੀ ਖੜਕਾਈ, ਅੰਦਰ ਮਾਂ ਜੀ ਸਨ। ਉਹਨਾਂ ਪੁੱਛਿਆ, ਹਾਂ ਜੀ ਪੁੱਤਰ। ਉਹਨਾਂ ਕਿਹਾ, ਜੀ ਮੈਂ ਆਇਆ ਮਲਕਾ ਬਰਤਾਨੀਆ ਵੱਲੋਂ, ਤੇ ਉਹਨਾਂ ਨੇ ਫੈਸਲਾ ਕੀਤਾ ਵੀ ਜਿਹੜੀ ਜੰਗੇ ਅਜ਼ੀਮ ਹਨ ਇੱਥੋਂ ਵੀ ਫੌਜੀ ਲੈ ਕੇ ਜਾਣੇ ਨੇ, ਤੇ ਤੁਹਾਡੇ ਪੁੱਤਰ ਦਾ ਸਾਨੂੰ ਪਤਾ ਲੱਗਾ ਬੜਾ ਛੀਂ ਜਵਾਨ ਹੈ, ਤੇ ਉਹਨੂੰ ਵੀ ਭਰਤੀ ਕਰਨਾ ਅਸੀਂ, ਤੇ ਉਹਨੂੰ ਉੱਥੇ ਲੈ ਕੇ ਜਾਣਾ, ਉਹਨੇ ਯੂਰਪ ਜਾ ਕੇ ਤੇ ਜੰਗੇ ਅਜ਼ੀਮ ਲੜਨੀ ਹੈ ਮਲਕਾ ਬਰਤਾਨੀਆ ਵੱਲੋਂ। ਅੰਦਰੋਂ ਮਾਂ ਜੀ ਨੇ ਆਖਿਆ ਵੀ ਪੁੱਤਰ ਤੈਨੂੰ ਪਤਾ ਹੈ ਕਿਹਨਾਂ ਦਾ ਘਰ ਹੈ? ਉਹਨੇ ਕਿਹਾ, ਜੀ ਪਤਾ ਹੈ। ਉਹਨੇ ਕਿਹਾ, ਕਿਹਨਾਂ ਦਾ ਪੁੱਤਰ? ਉਹਨੇ ਕਿਹਾ, ਜੀ ਮਰਾਸੀਆਂ ਦਾ। ਤੇ ਉਹਨੇ ਕਿਹਾ, ਪੁੱਤਰ ਫਿਰ ਮਲਕਾ ਨੂੰ ਮੇਰਾ ਇੱਕ ਸੁਣਾ ਦੇ ਕਿ ਜੇ ਕੰਮ ਤੇ ਜੇ ਗੱਲ ਮਰਾਸੀਆਂ ਤੇ ਆ ਗਈ ਹੈ ਕਿ ਹੁਣ ਮਰਾਸੀਆਂ ਜਾ ਕੇ ਤੇਰੇ ਲਈ ਲੜਨਾ ਹੈ, ਤੇ ਫਿਰ ਮਲਕਾ ਨੂੰ ਆਖ ਸੁਲ੍ਹਾ ਹੀ ਕਰ ਲਏ ਉਹਨਾਂ ਨਾਲ ਮਿੰਨਤ ਕਰਕੇ ਜਿਨ੍ਹਾਂ ਦੇ ਨਾਲ ਲੜਾਈ ਹੈ। ਤੇ ਮੈਂ ਆਪਣੇ ਭਾ ਚੌਧਰੀ ਨਿਜ਼ਾਮਦੀਨ ਨੂੰ ਆਖਾਂਗਾ ਵੀ ਜੇ ਕੰਮ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ 'ਤੇ ਆ ਗਿਆ ਤੇ ਜਨਾਬੇ ਆਲੀ ਸੁਲ੍ਹਾ ਕਰ ਲਓ, ਜੱਜਾਂ ਨਾਲ ਵੀ, ਇਮਰਾਨ ਖਾਨ ਨਾਲ ਵੀ, ਤੇ ਪਾਕਿਸਤਾਨ ਦੀ ਆਵਾਮ ਨਾਲ ਵੀ। ਨਾ ਜ਼ਿੱਦ ਕਰੋ, ਛੱਡ ਦਿਓ, ਬੜਾ ਕੰਮ ਲੰਮਾ ਹੋ ਗਿਆ ਜੇ ਪਹਿਲਾਂ ਹੀ, ਮਿਹਰਬਾਨੀ ਕਰੋ ਇਸ ਗੱਲ ਦੇ ਉੱਤੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਉਹ ਆਪਣੇ ਆਸਿਫ ਖਾਨ ਸਾਹਿਬ ਨੇ ਕੌਮੀ ਅਸੈਂਬਲੀ ਤਕਰੀਰ ਠੋਕੀ, ਇਹ ਦੁਬਈ ਲੀਕਸ ਦੇ ਉੱਤੇ। ਜਿਸ ਵੇਲੇ ਉਹ ਤਕਰੀਰ ਕਰ ਰਹੇ ਸਨ ਤੇ ਜਨਾਬੇ ਵਾਲਾ ਉਹਨਾਂ ਦੀ ਆਵਾਜ਼ ਹੀ ਬੰਦ ਕਰਤੀ। ਜਿਸ ਵੇਲੇ ਉਹਨਾਂ ਦੁਬਈ ਲੀਕ 'ਚ ਪ੍ਰਾਪਰਟੀਆਂ ਲੀਕ ਹੋਣ ਦੀ ਗੱਲ ਕੀਤੀ, ਉਹਨਾਂ ਦੀ ਆਵਾਜ਼ ਹੀ ਬੰਦ ਕਰਤੀ। ਉਹਨਾਂ ਕਿਹਾ ਕਿਤੇ ਇਹ ਗੱਲ ਨਹੀਂ ਲੀਕ ਹੋਣ ਦੇਣੀ। ਤੇ ਦੂਜੇ ਪਾਸੇ ਚੈੱਕ ਕਰੋ, ਇਮਰਾਨ ਖਾਨ ਦੀ ਤਸਵੀਰ ਲੀਕ ਹੋਈ ਤੇ ਸੁਪਰੀਮ ਕੋਰਟ ਤੋਂ ਲੈ ਕੇ ਤੇ ਸਾਰਾ ਕੁਝ ਹੀ ਮਗਰ ਪੈ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਸਦ ਤੂਰ ਸਾਹਿਬ ਬੜਾ ਜ਼ਬਰਦਸਤ ਬਿਆਨ ਦਿੱਤਾ, ਔਰ ਗੱਲ ਵੀ ਠੀਕ ਹੈ। ਉਹਨਾਂ ਕਿਹਾ, ਚੇਤਾ ਕਰੋ ਇੱਕ ਵਾਰ ARY ਦੇ ਸ਼ੋਅ ਦੇ ਉੱਤੇ ਫੈਸਲ ਵਾਡਾ ਸਾਹਿਬ ਬੂਟ ਲੈ ਕੇ ਚਲੇ ਗਏ ਸਨ ਫੌਜੀ, ਤੇ ਉਹਨਾਂ ਜਹਾਜ਼ ਸਾਹਮਣੇ ਰੱਖਿਆ ਸੀ। ਹੁਣ ਉਹ ਆਂਦੇ ਨੇ ਅਸਦ ਤੂਰ ਸਾਹਿਬ ਕਿ ਜੋ ਕਾਜ਼ੀ ਸਾਹਿਬ ਦੇ ਹਾਲਾਤ ਨੇ, ਕਿਤੇ ਫੈਸਲ ਵਾਡਾ ਨੂੰ ਸੱਦ ਲਿਆ ਤੋਹੀਨੇ ਅਦਾਲਤ 'ਚ, ਤੇ ਕਿਤੇ ਉਹ ਬੂਟ ਹੀ ਨਾ ਲੈ ਜਾਣ ਜਾਂ ਸੁਪਰੀਮ ਕੋਰਟ 'ਚ ਬੂਟ ਰੱਖਣ। ਜੇ ਬੂਟ ਵੈਸੇ ਲੈ ਗਏ ਨਾ ਤਾਂ ਤੋਹੀਨੇ ਅਦਾਲਤ ਮੁੱਕ ਜਾਣੀ ਉਸ ਵੇਲੇ। ਮੈਂ ਤੁਹਾਨੂੰ ਦੱਸ ਦਿਆਂ, ਕਾਜ਼ੀ ਸਾਹਿਬ ਨੇ ਕਹਿਣਾ ਵੀ ਦਫਾ ਕਰੋ ਯਾਰ, ਇਹ ਕਿਹੜੇ ਕੰਮ ਨੂੰ ਪੈ ਗਿਆ। ਉਹ ਪਤਾ ਨਹੀਂ ਡਰ ਜਾਣਗੇ ਜਾਂ ਖਿੱਚ ਜਾਣਗੇ, ਜੋ ਵੀ ਹੋਏਗਾ, ਬਸ ਤੋਹੀਨੇ ਅਦਾਲਤ ਨਹੀਂ ਚੱਲੇਗੀ ਅੱਗੋਂ। ਤੇ ਇਹ ਉਹਨਾਂ ਨੇ ਕਿਹਾ ਕਿ ਫੈਸਲ ਵਾਡਾ ਸਾਹਿਬ ਜਿਹੜੇ ਨਾ ਉਹ ਵੀ ਉੱਥੇ ਬੂਟ ना ले जाने, खदशा वैसे बड़ा दुरुस्त है। फैसल वाडा साहब को जो दिलेरी कहां से हासिल हुई है, जाहिर बात है वो बूट ला के रखते होते हैं टॉक शो के अंदर टेबल के ऊपर, फौजी बूट। ठीक है, हमें तो ये डर है कि वो जब अगली 5 जून जो तारीख मुकर्रर हुई है कहीं सुप्रीम कोर्ट के रोस्टरम पर भी ला के बूट ना रख दें। अगली खबर वसतुल्ला खान साहब दी है। उन्होंने आख्या कि जी ਜਿਹੜਾ ਰਾਓ ਅਨਵਾਰ ਸਾਹਿਬ ਸਨ ਨਾ, ਇੱਕ ਪੁਲਿਸ ਅਫਸਰ, ਉਹ ਜਾਲੀ ਪੁਲਿਸ ਮੁਕਾਬਲੇ ਤੇ ਇੱਧਰ ਉੱਧਰ ਜਿਨ੍ਹਾਂ ਤੇ ਇਲਜ਼ਾਮ ਸਨ, ਉਹਨਾਂ ਦੀ ਬੇਗਮ ਦੀ ਵੀ ਦੁਬਈ ਲੀਕ ਦੇ ਵਿੱਚ ਪ੍ਰਾਪਰਟੀ ਨਿਕਲੀ। ਕਿਉਂ ਨਾ ਨਿਕਲੇ ਜਨਾਬ, ਜ਼ਰਦਾਰੀ ਸਾਹਿਬ ਦੇ ਕਰੀਬੀ ਆਦਮੀ ਨੇ। ਉਹਨਾਂ ਦੀ ਨਹੀਂ ਨਿਕਲੇਗੀ ਤੇ ਤੁਹਾਡੀ, ਮੇਰਾ ਮਤਲਬ ਉਹਨਾਂ ਦੀ ਨਹੀਂ ਨਿਕਲਣੀ ਤੇ ਸਾਡੀ ਨਿਕਲਣੀ ਹੈ, ਉਹਨਾਂ ਦੀ ਨਿਕਲਣੀ, ਮੇਰੀ ਤਾਂ ਨਹੀਂ ਨਿਕਲਣੀ ਨਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਸ਼ਰਜੀਲ ਮੇਮਨ ਸਾਹਿਬ ਨੇ ਆਖਿਆ ਹੈ ਕਿ ਜੀ ਇਹ ਜਿਹੜਾ ਸਾਰਾ ਨਾ ਇਮਰਾਨ ਖਾਨ ਦੀ ਪੇਸ਼ੀ ਤੇ ਮੁਕੱਦਮੇ ਤੇ 200 ਪਰਚੇ ਤੇ ਇਹ ਜਿਹੜਾ ਜਨਾਬ ਉਹਦੀ ਤਸਵੀਰ ਲੀਕ ਤੇ ਸੁਪਰੀਮ ਕੋਰਟ ਤੇ ਇਹ ਸਾਰਾ ਜ਼ੁਲਮ ਜ਼ਿਆਦਤੀ, ਇਹ ਸਕ੍ਰਿਪਟਡ ਹੈ। ਇਹ PTI ਨੂੰ ਮਸ਼ਹੂਰ ਕਰਨ ਵਾਸਤੇ ਸਕ੍ਰਿਪਟਡ ਹੈ। ਇਹਨਾਂ ਵੀ ਕਿਤੇ ਦੇਸੀ ਪੀ ਲਈ ਹੈ ਮੈਨੂੰ ਲੱਗਦਾ, ਮਾਜ਼ਰਤ ਦੇ ਨਾਲ, ਜਾਂ ਕੋਈ ਦਵਾਈ ਪੀ ਲਈ ਹੈ ਖੰਘ ਦੀ ਦੇਸੀ, ਕੋਈ ਸ਼ਾਇਦ ਦੇਸੀ ਇਹਨਾਂ ਵੀ ਪੀ ਲਈ ਹੈ। ਮਤਲਬ ਕਹਿਣ ਦਾ ਕਿ ਉਹ ਆਂਦੇ ਨੇ ਵੀ ਇਮਰਾਨ ਖਾਨ ਨੂੰ ਜਿਹੜੀਆਂ ਗੋਲੀਆਂ ਵੱਜੀਆਂ, ਜਿਹੜੇ ਬੰਦੇ ਇੰਨੇ ਸਾਰੇ ਸ਼ਹੀਦ ਹੋ ਗਏ, ਜੋ ਪੂਰੀ ਪਾਰਟੀ ਉੱਜੜ ਗਈ, ਉਹਦਾ ਘਰ ਉੱਜੜ ਗਿਆ, ਆਪ ਉਹਦੀ ਵਹੁਟੀ, ਸਾਰੇ ਜਿਹੜੇ ਇਸ ਵੇਲੇ ਬੈਠੇ ਨੇ ਜੇਲ੍ਹ ਦੇ ਵਿੱਚ, ਇਹ ਸਾਰਾ ਕੋਈ ਡਰਾਮਾ ਹੈ। ਤੇ ਇਮਰਾਨ ਖਾਨ ਨੂੰ ਮਸ਼ਹੂਰ ਇਸ ਤਰ੍ਹਾਂ ਕਰਦੇ ਆ ਵੀ ਤੁਹਾਡਾ ਵੀ ਜਿਹੜਾ ਇਹ ਤੁਸੀਂ ਸੇਬੇ ਵਾਲਾ ਬੰਬ ਚਲਾਉਂਦੇ ਹੋ ਆਪਣਾ, ਆ ਭਾ ਬਿਲਾਵਲ ਜਿਹੜਾ ਉੱਥੇ ਹੀ ਠੁੱਸ ਕਰ ਜਾਂਦਾ, ਇਸ ਤਰ੍ਹਾਂ ਕਰਦੇ ਵੀ ਭਾਈ ਜੀ ਇਹਨਾਂ ਨੂੰ ਵੀ ਮਸ਼ਹੂਰ ਕਰ ਦਿੰਦੇ ਆ ਨਿਜ਼ਾਮਦੀਨ ਸਾਹਿਬ ਨੂੰ। ਅੱਲਾ ਨਾ ਕਰੇ, ਅਸੀਂ ਕਦੀ ਨਹੀਂ ਚਾਹਾਂਗੇ ਕਿ ਸਾਡੇ ਭਰਾ ਬਿਲਾਵਲ ਨੂੰ ਇਹੋ ਜਿਹੀ ਕੋਈ ਤੱਤੀ ਆਵਾਜ਼ ਲੱਗੇ, ਲੇਕਿਨ ਮੈਂ ਮਸ਼ਵਰਾ ਵੀ ਤੁਹਾਨੂੰ ਫਿਰ ਮਸ਼ਹੂਰ ਕਰ ਦਿੰਦੇ ਆ। ਚਾਹੇ ਨਿਜ਼ਾਮਦੀਨ ਸਾਹਿਬ ਨੂੰ ਰਿਕੁਐਸਟ ਕਰ ਲੈਂਦੇ ਵੀ ਜਿਹੜਾ ਕੁਛ ਇਮਰਾਨ ਖਾਨ ਨਾਲ ਹੋਇਆ ਉਹ ਤੁਹਾਡੇ ਨਾਲ ਹੋ ਜਾਏ, ਤੇ ਤੁਹਾਨੂੰ ਮਸ਼ਹੂਰ ਕਰ ਦਿੰਦੇ ਇਹੋ ਜਿਹਾ। ਮਤਲਬ ਹੱਦ ਹੈ। ਇਹੋ ਜਿਹਾ ਟਵੀਟ ਜਿਹੜਾ ਨਾ ਤਲਤ ਹੁਸੈਨ ਸਾਹਿਬ ਨੇ ਵੀ ਕੀਤਾ ਸੀ, ਪਤਾ ਨਹੀਂ ਤੁਹਾਨੂੰ ਵਿਖਾਇਆ ਸੀ ਕਿ ਨਹੀਂ, ਉਹਨਾਂ ਵੀ ਇਹੋ ਜਿਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਕ੍ਰਿਪਟਡ ਹੈ।
ਅੱਛਾ ਜੀ, ਆਜ਼ਾਦ ਕਸ਼ਮੀਰ ਦੇ ਵਿੱਚ ਨਕਿਆਲ ਸੈਕਟਰ ਆਜ਼ਾਦ ਕਸ਼ਮੀਰ, ਉੱਥੇ ਜਨਾਬ ਅਸਿਸਟੈਂਟ ਕਮਿਸ਼ਨਰ ਸਾਹਿਬ ਗੱਡੀ 'ਚ ਕੁੱਤੇ ਨੂੰ ਸਵਾਰੀ ਕਰਵਾ ਰਹੇ ਸਨ ਤੇ ਆਵਾਮ ਨੇ ਜਿਹੜਾ ਨਾ ਉਹ ਕੁੱਤਾ ਲਾਤਾ। ਉਹ ਭਾਈ ਜੀ ਕੁੱਤਾ ਨਾ ਲਾਓ, ਅਸਿਸਟੈਂਟ ਕਮਿਸ਼ਨਰ ਸਾਹਿਬ ਨੂੰ ਲਾਓ। ਕੁੱਤਾ ਦੇ ਗਰੀਬ ਜਿਹੜਾ ਉਹ ਮਾਸੂਮ ਜਾਨਵਰ ਹੈ। ਇਹ ਜਾਨਵਰਾਂ 'ਤੇ ਏਡੇ ਸਖਤ ਕਿਉਂ ਜੇ? ਪਿੰਡਾਂ 'ਚ ਜਾਣੇ ਦੇਖੋ ਤਾਂ ਖੋਤਿਆਂ ਨਹੀਂ ਬਖਸ਼ਦੇ, ਕੁੱਤਿਆਂ ਨਹੀਂ ਬਖਸ਼ਦੇ, ਕੁੱਟਦੇ ਉਹਨਾਂ ਨੂੰ, ਮਾਰਦੇ। ਉਹ ਮਾਸੂਮ ਜਾਨਵਰ ਨੇ, ਉਹਨਾਂ ਨਾਲ ਮੁਹੱਬਤ ਕਰਿਆ ਕਰੋ। ਕੁੱਤੇ ਵਰਗਾ ਲਾਇਲ ਜਾਨਵਰ ਕਿਹੜਾ ਹੈ, ਖੂਬਸੂਰਤ ਜਾਨਵਰ ਕਿਹੜਾ ਹੈ? ਜਾਨਵਰਾਂ ਦੇ ਨਾਲ ਪਿਆਰ ਮੁਹੱਬਤ ਕਰਿਆ ਕਰੋ। ਇਹ ਹੀ ਸਾਨੂੰ ਸਾਡੇ ਦੀਨ ਨੇ ਵੀ ਇਹੀ ਸਿਖਾਇਆ। ਬੇਜ਼ੁਬਾਨ ਹੁੰਦੇ ਨੇ, ਉਹਨਾਂ ਨਾਲ ਨਹੀਂ ਇਹੋ ਜਿਹੇ ਕੰਮ ਕਰੀਦੇ। ਉਹ ਕੁੱਤਾ ਜੇ ਗੱਡੀ ਚੜਿਆ ਤੇ ਚਾੜਿਆ ਅਸਿਸਟੈਂਟ ਕਮਿਸ਼ਨਰ ਨੇ, ਭਾਈ ਉਹਨੂੰ ਲਾਓ। ਕੁੱਤੇ ਦਾ ਕੀ ਕਸੂਰ ਹੈ ਗਰੀਬ ਦਾ? ਆਂਦੇ ਨੇ ਸਾਡੇ ਪੈਸਿਆਂ ਦੀ ਗੱਡੀ। ਇਹ ਗੱਲ ਤੁਹਾਡੀ ਠੀਕ ਹੈ ਤੇ ਇਹਦੇ 'ਚ ਕੁੱਤੇ ਸਵਾਰੀ ਕਰਦੇ ਨੇ। ਉਹ ਭਾਈ ਜੀ ਮੈਂ ਕੀ ਆਖਾਂ, ਉਹ ਕੁੱਤੇ ਨੇ ਤਾਂ ਕੋਈ ਬੁਰਾ ਕੰਮ ਨਹੀਂ ਕੀਤਾ, ਉਹਨੇ ਤਾਂ ਕੋਈ ਕਰਪਸ਼ਨ ਨਹੀਂ ਕੀਤੀ, ਉਹ ਸਵਾਰੀ ਕਰ ਲੈ ਬਿਹਤਰ ਹੈ। ਪਰ ਜਿਹੋ ਜਿਹੇ ਲੋਕੀ ਕਰਨ ਡਏ ਨੇ ਉਹ ਨਾ ਕਰਨ। ਅਸਲ ਰੌਲਾ ਇਹ ਬਣਿਆ ਖੜਾ। ਬਹਰਹਾਲ ਹੁਣ ਕੀ ਗੱਲਾਂ ਕਰੀਏ ਤੇ ਕੀ ਤਜਜ਼ੀਏ ਕਰੀਏ, ਮੈਨੂੰ ਦੱਸੋ। ਹੁਣ ਤਾਂ ਤਜਜ਼ੀਏ ਤੋਂ ਵੀ ਕੰਮ ਲੰਘ ਗਿਆ। ਅੱਛਾ ਜੀ, ਅੱਗੇ ਚੂਨੀਆਂ ਸਬ ਡਿਵੀਜ਼ਨ ਕੰਗਣਪੁਰ, ਇਹ ਜ਼ਰਾ ਉੱਥੋਂ ਦੀ ਪਹਿਲਾਂ ਆਡੀਓ ਵੀਡੀਓ ਸੁਣ ਲਓ। ਉਹ ਮੁਲਾਜ਼ਮ ਤੇ ਕੀ ਕਰੀਏ? ਅੱਛਾ ਜਨਾਬ, ਅੱਛਾ ਮੁਲਾਜ਼ਮ ਨੇ ਇੰਜ ਬੋਲੀ ਦਾ? ਇੰਜੀ ਬੋਲੀ ਤੈਨੂੰ ਨਹੀਂ ਪਤਾ ਹੈਗਾ? ਨਹੀਂ ਮੈਂ ਮੁਲਾਜ਼ਮ ਨੇ ਇੰਜ ਬੋਲਦਾ। ਕਿਵੇਂ ਬੋਲਣਾ ਹੁੰਦਾ ਹੈ? ਉਹ ਕੋਈ ਲੈ ਉਹਨੂੰ ਇੰਜ ਫੜਿਆ ਕਿ ਜਿਵੇਂ ਮਾਨੂੰ ਤਾਂ ਫੜਿਆ ਨਾ, ਕਿਸ ਚੀਜ਼ ਦਾ? ਹੱਥ ਤੋਂ ਬਿਜਲੀ ਫੜਿਆ। ਚੋਰੀ ਕਰਦਾ ਪਿਆ? ਯਾਰ ਠੀਕ ਕਰ, ਕੀ ਹੋ ਗਈ? ਚੋਰੀ ਨਹੀਂ ਕਰਦਾ ਪਿਆ? ਚੋਰੀ ਨਹੀਂ ਕਰਦਾ ਪਿਆ। ਸਾਡੀ ਯਾਰ ਕੀ ਹਾਲ ਹੈ? ਸੁਣ ਲਿਆ ਜੇ? ਉਹ ਭਾਈ ਹੁਣੀ ਫੜੇ ਗਏ ਚੋਰੀ ਕਰਦੇ, ਪੁਲਿਸ ਵਾਲਿਆਂ ਨੇ ਫੜਿਆ, ਉਹਨਾਂ ਕਿਹਾ ਮੈਂ ਫੌਜੀ ਹਾਂ। ਹੁਣ ਪਤਾ ਨਹੀਂ ਹੈ ਕਿ ਨਹੀਂ, ਸਾਨੂੰ ਨਹੀਂ ਪਤਾ, ਅਸੀਂ ਨਹੀਂ ਆਂਦੇ ਹੈ। ਉਹ ਕਹਿੰਦਾ ਅਸੀਂ ਉਹਦੀ ਕੋਈ ਵਰਦੀ ਜਾਂ ਯੂਨੀਫਾਰਮ ਜਾਂ ਉਹਦਾ ਕੋਈ ਉਹ ਤਾਂ ਨਹੀਂ ਵੇਖਿਆ, ਅਸੀਂ ਕਾਰਡ 'ਤੇ ਨਹੀਂ ਵੇਖਿਆ, ਜਾਂ ਫੌਜ ਨੇ ਤਾਂ ਤਸਦੀਕ ਨਹੀਂ ਕੀਤੀ ਹੈ ਫੌਜੀ ਹੈ ਕਿ ਨਹੀਂ। ਬਹਰਹਾਲ ਉਹਨੇ ਉਹਨਾਂ ਨੂੰ ਆਖਿਆ ਵੀ ਪੁੱਤਰ ਤਗੜੇ ਹੋ ਜਾਓ, ਮੈਨੂੰ ਫੜੋਗੇ ਤਾਂ ਫਿਰ ਇੱਥੇ ਵੀ ਬਾਬਲ ਨਗਰ ਹੋਏਗਾ। ਉਹੀ ਲਤੀਫਾ ਬਾਦਸ਼ਾਹ ਵਾਲਾ, ਉਹਨੇ ਕਿਹਾ ਕੱਲ੍ਹ ਵਾਲੀ ਗੱਲ। ਇਹ ਵੀ ਭਾਈ ਹੁਣੀ ਉਹੀ ਗੱਲ, ਲੇਕਿਨ ਇਹ ਬਾਬਲ ਨਗਰ ਦਾ ਨਾਮ ਹੀ ਲੈਂਦੇ ਨੇ। ਉਹਨਾਂ ਕਿਹਾ ਇੱਥੇ ਵੀ ਬਾਬਲ ਨਗਰ ਵਾਲਾ ਕੰਮ ਹੋ ਜਾਏਗਾ। ਅੱਛਾ ਜੀ, ਤੁਹਾਡੇ ਹੁਣ ਚਿੱਠੀ ਪੱਤਰ ਅੱਗੇ ਰੱਖ ਦਈਏ ਕੁਝ। ਪਹਿਲਾ चिट्ठी पत्र जड़ा जी, उन्होंने कहा जी इमरान खान साहब की तस्वीर लीक होने पर तो सुप्रीम कोर्ट को सीसीटीवी फुटेज से पता चल जाता है, लेकिन 9 मई की सीसीटीवी फुटेज नहीं लभदी। भले भाई बड़ा पॉइंट चुकया भाई जी, गल ठीक है कि 9 मई की सीसीटीवी फुटेज कोई नहीं लभदी, ना सुप्रीम कोर्ट देखती, ना साड़ी मिलटरी दिंदी है, कोई नहीं। लेकिन इमरान खान की तस्वीर लीक होने ते सीसीटीवी लभ गई, तो इमरान खान ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਇਸਲਾਮਾਬਾਦ ਹਾਈ ਕੋਰਟ 'ਚੋਂ ਅਗਵਾ ਕੀਤਾ ਸੀ ਨਾ, ਉਹਦੀ ਵੀ सीसीटीवी फुटेज गायब है, वो भी नहीं लभदी। अच्छा, अगला कमेंट है, उन्होंने कहा मुनाफिकत की एक मिसाल ये भी है कि तस्वीर लीक होने पर सज़ा दी जा सकती है, दुबई लीक होने पर नहीं। ये असी कल भी गल की थी, गल ठीक है तुहाडी। अच्छा जी, अगली गल है कि तीन पाकिस्तान में बिजली के अब 3 रेट्स हैं। अच्छा जी, पाकिस्तान में 75 रुपये फ़ी यूनिट, कश्मीर में 3 रुपये। अच्छा जी, पाकिस्तान 75 रुपये, कश्मीर 3 रुपये यूनिट, तो अशराफिया वास्ते बिल्कुल मुफ्त। बड़ी गल की है जनाब, गल ठीक है। भाई जिन्हें गुरबत के उत्ते काबू पाना, क्यों पाउण? उन्होंने हर शय वैसे ही फ्री लभण रही है, बिजली फ्री, नौकर फ्री, गड्डियां फ्री, कुत्तियां नूं भी गड्डियां फ्री है। हुणे तुसीं वेख्या ही है मामला, उन्हां दी हर शय फ्री है। अज खबर भी है साडे कोल कि लाहौर दे विच भी एक रिपोर्टर ने कीता है कि सरकारी गड्डियां 'च लोकी स्कूलों 'च बच्चों नूं छड्डण आउण डे ने। बहरहाल ये एक ऐसा टॉपिक है, किसी वेले गल करांगे भी जिहड़ा कोई ईमानदार बंदा कोई एक ही सरकारी गड्डी तो की करे। लेकिन ये मैं समझना लोकी इस चीज़ को अब्यूज़ करते हैं और एक बड़ी अब्यूजिव चीज़ भी हैगी है, लेकिन इत्ते किस वेले गल करांगे, ये दोनों पहलू ने। अच्छा जी, अगली गल जिहड़ी है वो उमर अमीन साहब आंदे ने कि सब जानते हैं कि फॉर्म 47 की हुकूमत है, तो असैम्बली की कार्रवाई च ये जिहड़ा ट्रेजरी बेंचेस कह रहे हैं, क्यों कह रहे हैं उन्होंने ट्रेजरी बेंचेस? ये ट्रैसपासर्स बेंचेस कहण उन्होंने। गल ठीक है तुहाडी, नहीं आखना चाहिए, इंडोर्स नहीं करना चाहिए। ਗਿੱਲ ਸਾਹਿਬ ਵੇਲਾ ਲੰਘ ਜਾਏਗਾ, ਇਹਨਾਂ ਕਾਲਿਆਂ ਦਾ ਜਾਂ ਕਾਲਕਾਂ ਦਾ ਵੀ ਪਤਾ ਨਹੀਂ ਕੀ ਆਖਣ ਡਏ ਨੇ, ਸੋਚ ਕੇ ਵੀ ਖੌਫ ਆਇਆ ਕਰੇਗਾ ਕਿ ਇਹੋ ਜਿਹੇ ਹੁਕਮਰਾਨ ਵੀ ਜਿਹੜੇ ਨੇ ਪਾਕਿਸਤਾਨ 'ਤੇ ਮੁਸੱਲਤ ਸਨ। ਤੇ ਇਨਸ਼ਾਅੱਲਾ ਮੁਸਤਕਬਲ ਜਿਹੜਾ PTI ਦਾ ਬਿਲਕੁਲ ਜੀ ਇਨਸ਼ਾਅੱਲਾ। ਔਰ ਜਿਹੜਾ ਉਹ ਵੇਲਾ ਭੈੜਾ ਲੰਘ ਹੀ ਜਾਂਦਾ, ਜਿਸ ਵੇਲੇ ਵੇਲਾ ਹੁੰਦਾ ਉਸ ਵੇਲੇ ਨਹੀਂ ਲੱਗਦਾ ਕੋਈ ਲੰਘਣਾ, ਲੇਕਿਨ ਲੰਘ ਹੀ ਜਾਂਦਾ। ਅੱਛਾ ਜੀ, ਆਖਰੀ ਕਮੈਂਟ ਤੁਹਾਡੇ ਸਾਹਮਣੇ ਰੱਖਨੇ ਉਹ ਹੈ ਕਿ ਪਾਕਿਸਤਾਨ ਦੀ ਹਰ ਦੁਕਾਨ ਤੇ 2 ਨੰਬਰ ਮਾਲ ਜਿਹੜਾ ਉਹ ਬਿਲਕੁਲ ਆਮ ਮਿਲਦਾ ਹੈ ਔਰ ਕਸਰਤ ਨਾਲ ਮਿਲਦਾ, ਮੀਨ ਮਿਲਾਵਟ ਵਾਲਾ 2 ਨੰਬਰ ਮਾਲ ਉਹ ਕਹਿ ਰਹੇ ਨੇ। ਤੇ ਉਸੇ ਮੁਲਕ ਦੇ ਵਿੱਚ ਹਰ ਦੁਕਾਨ ਦਾ ਜਿਹੜਾ ਮਾਲਕ ਹੈ ਉਹ ਨੰਬਰ 1 ਆਸ਼ਕੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਦਾਵਾ ਉਹ ਹੋਣ ਦਾ ਦਾਵਾ ਵੀ ਕਰਦਾ ਹੈ। ਇਹਦੇ 'ਤੇ ਮੈਂ ਕੋਈ ਤਬਸਰਾ ਨਹੀਂ ਕਰਾਂਗਾ, ਇਹਨਾਂ ਦਾ ਕਮੈਂਟ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਤੇ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।